ਬਿਸਮਿਲ੍ਲਾਹਿਰਰਹਿਮਾਨਿਰਰਹੀਮ। ਸ਼ਰ੍ਹਾ ਹੀਰ ਵਾਰਿਸ ਸ਼ਾਹ ਦੀ ਨਵੀਂ ਕਿਸ਼ਤ ਵਿੱਚ ਸਾਰਿਆਂ ਸੱਜਣਾਂ ਨੂੰ ਜੀ ਆਇਆਂ ਨੂੰ। ਪਿਛਲੀ ਕਿਸ਼ਤ ਵਿੱਚ ਤੁਸੀਂ ਸੁਣਿਆ ਕਿ ਰਾਂਝੇ ਨੂੰ ਚੂਚਕ ਨੇ ਜਵਾਬ ਦੇ ਦਿੱਤਾ ਤੇ ਉਹ ਉੱਥੋਂ ਟੁਰ ਪਿਆ। ਜਿਸ ਵੇਲੇ ਉਹਨਾਂ ਸਾਰਿਆਂ ਵੇਖ ਲਿਆ ਕਿ ਹੁਣ ਤੇ ਮੱਝਾਂ ਜਿਹੜੀਆਂ ਨੇ ਉਹ ਰਾਂਝੇ ਤੋਂ ਬਗੈਰ ਨਾ ਤੇ ਚਰਦੀਆਂ ਨੇ ਨਾ ਕਾਬੂ ਆਉਂਦੀਆਂ ਨੇ, ਉਸ ਵੇਲੇ ਮਲਕੀ ਜਿਹੜੀ ਏ ਉਹ ਚੂਚਕ ਨੂੰ ਆਖਦੀ ਏ ਕਿ ਕੋਈ ਤਰੀਕਾ ਲਾਵੀਏ ਕਿ ਉਸ ਨੂੰ ਹੀ ਵਾਪਸ ਲੈ ਆਵੀਏ, ਕਿਉਂ ਜੇ ਲੋਕ ਵੀ ਜਿਹੜੇ ਨੇ ਉਹ ਵੀ ਗੱਲਾਂ ਕਰਨ ਲੱਗ ਪੈਣ ਕਿ ਇਹਨਾਂ ਉਸ ਕੋਲੋਂ ਕੰਮ ਲਿਆ ਹੈ, ਉਸ ਕੋਲੋਂ ਕੰਮ ਕਰਾਉਂਦੇ ਰਹਿਣ, ਅਤੇ ਜਿਸ ਵੇਲੇ ਉਸ ਨੂੰ ਕੁਝ ਦੇਣ ਦਾ ਵੇੜਾ ਆਇਆ ਉਸ ਵੇਲੇ ਇਹਨਾਂ ਕੱਢ ਛੱਡਿਆ। ਮਲਕੀ ਗੱਲ ਸੁਣਾਉਂਦੀ ਚੂਚਕੇ ਨੂੰ, ਮਲਕੀ ਗੱਲ ਸੁਣਾਉਂਦੀ ਚੂਚਕੇ ਨੂੰ ਲੋਕ ਬਹੁਤ ਦਿੰਦੇ ਬਦਦੁਆ ਮੀਆਂ। ਬਲਕਿ ਚੂਚਕ ਨੂੰ ਆਖਦੀ ਹੈ ਕਿ ਸਾਰੇ ਲੋਕ ਬਦਦੁਆ ਹੀ ਦੇ ਰਹੇ ਹਨ ਕਿ ਉਹ ਮਸਕੀਨ ਵਿਚਾਰਾ ਤੁਹਾਡੀ ਨੌਕਰੀ ਕਰਦਾ ਰਿਹਾ, ਤੁਹਾਡਾ ਕੰਮ ਕਰਦਾ ਰਿਹਾ, ਹੁਣ ਵਕਤ ਆਇਆ ਤੇ ਤੁਸੀਂ ਉਸ ਨੂੰ ਕੱਢ ਦਿੱਤਾ ਹੈ। 12 ਬਰਸ ਮੈਂ ਹੀ ਉਸ ਚਾਰੀਆਂ ਨੀ, 12 ਬਰਸ ਮੈਂ ਹੀ ਉਸ ਚਾਰੀਆਂ ਨੀ ਕੀਤੀ ਨਹੀਂ ਸੂ ਚੂੰ ਚਰਾਮੀਆਂ, ਕਿ 12 ਸਾਲ ਉਹ ਮੱਝੀ ਚਰਾਉਂਦਾ ਰਿਹਾ ਤੇ ਅੱਜ ਤਾਈਂ ਉਸ ਕੋਈ ਗੱਲ ਨਹੀਂ ਕੀਤੀ, ਕੋਈ ਮੁਤਾਲਬਾ ਨਹੀਂ ਕੀਤਾ, ਚੁੱਪ ਕਰਕੇ ਤੇ ਉਹ ਮੱਝਾਂ ਚਾਰਦਾ ਰਿਹਾ। ਹੱਕ ਖੋ ਕੇ ਚਾਹ ਜਵਾਬ ਦਿੱਤਾ, ਹੱਕ ਖੋ ਕੇ ਚਾਹ ਜਵਾਬ ਦਿੱਤਾ, ਮੱਝੀ ਛੱਡ ਕੇ ਘਰਾਂ ਨੂੰ ਜਾ ਮੀਆਂ। ਬਈ ਅਸੀਂ ਉਸ ਨੂੰ ਉਹਦਾ ਹੱਕ ਜਿਹੜਾ ਕਿ ਇਹਨਾਂ ਵਾਅਦਾ ਕੀਤਾ ਹੀ ਉਹਦੇ ਨਾਲ ਕਿ ਅਸੀਂ ਹੀਰ ਦੀ ਤੇਰੇ ਨਾਲ ਸ਼ਾਦੀ ਕਰਸਾਂ, ਬਈ ਉਹ ਹੱਕ ਉਸ ਕੋਲੋਂ ਲੈ ਲਿਆ, ਉਸ ਨੂੰ ਨਾ ਦਿੱਤਾ ਤੇ ਉਸ ਨੂੰ ਆਖਿਆ ਕਿ ਤੂੰ ਮੱਝੀ ਛੱਡ ਕੇ ਘਰ ਟੁਰ ਜਾ। ਲੇਖਾ ਮੰਗਸੀ ਆਪਣੀ ਚਾਕਰੀ ਦਾ, ਲੇਖਾ ਮੰਗਸੀ ਆਪਣੀ ਚਾਕਰੀ ਦਾ, ਥੈਲੀ ਦਮਾਂ ਦੀ ਦਿਉਣੀ ਆ ਮੀਆਂ। ਥੈਲੀ ਦਮਾਂ ਦੀ, ਦਮ ਤੋਂ ਮੁਰਾਦ ਪੈਸੇ। ਉਹ ਮਲਕੀ ਚੂਚਕ ਨੂੰ ਆਖਦੀ ਹੈ ਕਿ ਹੋ ਜਿਸ ਵੇਲੇ ਹੁਣ ਤੇ ਉਹ ਰਿੰਝ ਹੋ ਗਿਆ ਹੈ, ਨਾਰਾਜ਼ ਹੋ ਗਿਆ ਹੈ, ਅਸਾਂ ਉਹਨੂੰ ਕੱਢਿਆ ਤੇ ਅੱਗੇ ਤੇ ਉਹ ਚੁੱਪ ਕਰਕੇ ਲੱਗੋ ਆਈ। ਹੁਣ ਉਸ ਆਪਣੀ ਮਜ਼ਦੂਰੀ ਮੰਗਣੀ ਹੈ, ਆਪਣੀ ਕੀਤੀ ਕਾਰ ਉਸ ਲੈਣੀ ਹੈ, ਜਿਹੜਾ ਉਹ ਸਾਡੀ ਨੌਕਰੀ ਕਰਦਾ ਰਿਹਾ ਹੈ ਉਸ ਦਾ ਲੇਖਾ ਉਸ ਮੰਗਣਾ ਹੈ। ਤੇ ਤਿੰਨ ਥੈਲੀ ਦਮਾਂ ਦੀ, ਬਈ ਥੈਲੀ ਰੁਪਈਆਂ ਦੀ, ਅਸ਼ਰਫੀਆਂ ਦੀ ਜਾਂ ਸਿੱਕਿਆਂ ਦੀ ਤਿੰਨ ਦੇਣੀ ਪਾਉਣੀ ਹੈ। ਪੈਰੀ ਲੱਗ ਕੇ ਜਾ ਮਨਾ ਉਸ ਨੂੰ, ਆ ਫਕਰ ਦੀ ਬੁਰੀ ਪੈ ਜਾ ਮੀਆਂ। ਉਹ ਆਪਣੇ ਖਾਮਦ ਨੂੰ, ਚੂਚਕ ਨੂੰ ਆਖਦੀ ਕਿ ਜਾ ਭਾਵੇਂ ਪੈਰੀ ਲੱਗਣਾ ਪਾਉਂਦਾ ਹੀ, ਪੈਰੀ ਢਹਿ ਕੇ ਵੀ ਉਸ ਨੂੰ ਮਨਾ ਕੇ ਲਾਇਆ। ਫਕਰ ਦੀ ਆਹ ਜਿਹੜੀ ਪਾਉਂਦੀ ਹੈ ਨਾ, ਬੜੀ ਭੈੜੀ ਪਾਉਂਦੀ ਹੈ। ਇੱਥੇ ਹੁਣ ਬਕਾਇਦਾ ਅਜੇ ਰਾਂਝਾ ਉਹ ਫਕੀਰੀ ਵਾਲੇ ਪਾਸੇ ਗਿਆ ਨਹੀਂ, ਤੇ ਫਕਰ ਤੋਂ ਮੁਰਾਦ ਇਹ ਹੀ ਹੈ ਕਿ ਜਿਹੜਾ ਨਿਮਾਣਾ ਬੰਦਾ ਹੋਵੇ, ਜਿਹੜਾ ਬੇਜ਼ੋਰ ਆਦਮੀ ਹੋਵੇ, ਜਿਹੜਾ ਆਪਣਾ ਹੱਕ ਨਾ ਲੈ ਸਕਦਾ ਹੋਵੇ, ਉਹ ਵੀ ਫਕੀਰਾਂ ਦੇ ਹੀ ਇੱਕ ਹਿੱਸੇ ਵਿੱਚ ਆਉਂਦਾ ਹੈ, ਕਿਉਂਕਿ ਉਹ ਸਬਰ ਕਰਦਾ ਹੈ। ਜਿਹੜਾ ਵੀ ਸਬਰ ਕਰਦਾ ਹੈ, ਬਦਲਾ ਨਹੀਂ ਲੈ ਸਕਦਾ, ਉਹ ਆਪਣਾ ਚੁੱਪ ਕਰ ਪੈਂਦਾ ਹੈ, ਰੱਬ ਤੇ ਸੱਟ ਦਿੰਦਾ ਹੈ। ਤੇ ਇਹ ਵੀ ਫਕੀਰੀ ਹੀ ਤਰੀਕਾ ਹੈ ਕਿ ਬੰਦਾ ਉੱਠ ਕੇ ਲੜੇ ਨਹੀਂ, ਸਬਰ ਕਰ ਜਾਵੇ ਤੇ ਇੰਤਜ਼ਾਰ ਕਰੇ ਕਿ ਕਦੋਂ ਉਹਦਾ ਰੱਬ ਜਿਹੜਾ ਹੈ ਉਹਦਾ ਸੰਗ ਕਰਕੇ ਤੇ ਉਹਦਾ ਬਦਲਾ ਲੈਂਦਾ ਹੈ। ਜਿਵੇਂ ਜਣ ਸੇ ਤਿਵੇਂ ਲਿਆ ਉਸ ਨੂੰ, ਜਿਵੇਂ ਜਣ ਸੇ ਤਿਵੇਂ ਲਿਆ ਉਸ ਨੂੰ, ਆਖੀ ਹੀਰ ਦਾ ਹੋ ਖੈਰ ਖਾ ਮੀਆਂ। ਬਈ ਜਿਵੇਂ ਜਾਣਨਾ ਹੈ, ਜਿਉਂ ਜਾਣਨਾ ਹੈ, ਜਾ ਉਸ ਨੂੰ ਮਨਾ ਕੇ ਲੈ ਆ, ਤੇ ਜੇ ਨਾ ਮੰਨਿਆ ਨਾ ਤੇ ਪੋਲਾ ਜਿਹਾ ਉਹਨਾਂ ਕਿ ਆ ਕੇ ਹੀਰ ਦਾ ਖੈਰ ਖਾਓ। ਵੇਖੀ ਬਜਦਾ ਲਗਾ ਹੁੰਦਾ, ਆਖੀ ਹੀਰ ਤੇਰੇ ਬਿਨ ਰਹੇ ਨਹੀਂ, ਆਖੀ ਹੀਰ ਤੇਰੇ ਬਿਨ ਰਹੇ ਨਹੀਂ, ਜਿਵੇਂ ਜਣ ਸੇ ਤਿਵੇਂ ਲਿਆ ਮੀਆਂ। ਉਹਨਾਂ ਆਖੀ ਕਿ ਹੀਰ ਤੇਰੇ ਤੋਂ ਬਾਜ ਨਹੀਂ ਰਹਿੰਦੀ। ਮੱਝੀ ਦਾ ਦੱਸਣ ਕੋਈ ਨਹੀਂ ਫਕਰ, ਅਸਾਂ ਸਾਂਭ ਲੈਣੀਆਂ। ਅਸਲ ਗੱਲ ਇਹ ਹੈ ਕਿ ਹੀਰ ਤੇਰੇ ਤੋਂ ਬਗੈਰ ਨਹੀਂ ਰਹਿ ਸਕਦੀ। ਇਹਨਾਂ ਲਫ਼ਜ਼ਾਂ ਦਾ ਜਿਹੜਾ ਜ਼ਾਹਿਰੀ ਪੱਖ ਹੈ ਉਸ ਵਿੱਚ ਉਸ ਵਕਤ ਦੀ ਜਿਹੜੀ ਇੱਕ ਮਤਲਬ ਪ੍ਰਸਤੀ ਜਿਹੜੀ ਕਹਾਣੀ ਆਈ ਇਹਨਾਂ ਸ਼ੇਰਾਂ ਵਿੱਚ ਉਹ ਹੈ ਕਿ ਬੰਦਾ ਆਪਣੇ ਮਤਲਬ ਦੀ ਖਾਤਰ ਕਿਸ ਹੱਦ ਤੱਕ ਜਾ ਸਕਦਾ ਹੈ, ਕਿ ਜਦੋਂ ਉਸ ਨੂੰ ਮਤਲਬ ਹੋਵੇ ਉਸ ਵੇਲੇ ਅਗਲੇ ਬੰਦੇ ਨੂੰ ਕਿਵੇਂ ਖਾਬ ਵਿਖਾਉਂਦਾ ਹੈ ਤੇ ਕੀ ਕੁਝ ਨਹੀਂ ਕਰਦਾ, ਸਿਰਫ ਆਪਣੇ ਮਤਲਬ ਦੀ ਖਾਤਰ। ਵਾਰਿਸ ਸ਼ਾਹ ਫਕੀਰ ਨੇ ਚੁੱਪ ਕੀਤੀ, ਵਾਰਿਸ ਸ਼ਾਹ ਫਕੀਰ ਨੇ ਚੁੱਪ ਕੀਤੀ, ਉਹਦੀ ਚੁੱਪ ਹੈ ਦੇਗ ਰੁੜਾ ਮੀਆਂ। ਕਿ ਉਹ ਨਿਮਾਣਾ, ਫਕੀਰ ਤੋਂ ਮੁਰਾਦ ਨਿਮਾਣਾ ਇੱਥੇ ਕਿ ਨਿਮਾਣਾ ਚੁੱਪ ਕਰ ਗਿਆ ਹੈ। ਤੇ ਜਿਹੜਾ ਨਿਮਾਣਾ ਬੰਦਾ ਹੁੰਦਾ ਹੈ, ਮਸਕੀਨ ਬੰਦਾ ਹੁੰਦਾ ਹੈ, ਅੱਲਾ ਦੇ ਆਸਰੇ ਵਾਲੇ ਹੁੰਦਾ, ਜੇ ਉਹ ਚੁੱਪ ਕਰ ਜਾਵੇ। ਇਸ ਗੱਲ ਵਿੱਚ ਇੱਕ ਬੜਾ ਪੁਆਇੰਟ ਹੈ, ਇਸ ਗੱਲ ਵਿੱਚ ਇੱਕ ਬੜਾ ਰਾਜ਼ ਹੈ
ਕਿ ਜਦੋਂ ਕੋਈ ਮਾੜਾ ਬੰਦਾ ਚੁੱਪ ਕਰ ਜਾਵੇ ਨਾ, ਉਸ ਦਾ ਉਹਦੇ ਕੋਲੋਂ ਹੱਕ ਖੋਇਆ ਜਾਵੇ, ਤੇ ਉਸ ਵੇਲੇ ਬੜੀ ਤਬਾਹੀ ਆਉਂਦੀ ਹੈ। ਕਿਉਂ? ਵਜ੍ਹਾ ਇਹ ਆ ਕਿ ਉਹ ਆਪਣੀ ਗੱਲ ਰੱਬ 'ਤੇ ਛੱਡ ਦਿੰਦਾ ਹੈ। ਕੋਈ ਕੋਸ਼ਿਸ਼ ਨਹੀਂ ਕਰਦਾ, ਕੋਈ ਬਦਲਾ ਨਹੀਂ ਲੈਂਦਾ, ਕੋਈ ਲੜਾਈ ਨਹੀਂ ਕਰਦਾ, ਝਗੜਾ ਨਹੀਂ ਕਰਦਾ, ਖਾਮੋਸ਼। ਇਹ ਜਿਹੜਾ ਸਬਰ ਹੁੰਦਾ ਹੈ ਨਾ, ਕਿ ਅੱਗੇ ਜਾ ਕੇ ਇੱਕ ਜਗ੍ਹਾ 'ਤੇ ਵਾਰਿਸ ਸ਼ਾਹ ਲਿਖਦੇ ਨੇ ਕਿ ਫ਼ਕਰ ਜਿਹੜਾ ਫ਼ਕੀਰ ਹੁੰਦਾ ਹੈ ਨਾ, ਉਹਦਾ ਹਥਿਆਰ ਹੀ ਸਬਰ ਹੁੰਦਾ ਹੈ। ਫ਼ਕਰ ਸਬਰ ਦੇ ਨਾਲ ਉਜਾੜਦੇ ਨਹੀਂ, ਕਿ ਜਿਹੜਾ ਇਹ ਸਬਰ ਹੈ ਨਾ, ਇਹ ਕੋਈ ਨਿੱਕੀ ਜਿਹੀ ਸ਼ੈ ਨਹੀਂ, ਇਹ ਬੜੀ ਵੱਡੀ ਤਾਕਤ ਹੈ। ਕਿਉਂਕਿ ਇਨਸਾਨ ਜਿਸ ਵੇਲੇ ਆਪਣੇ ਨਾਲ ਹੋਏ ਜ਼ੁਲਮ 'ਤੇ ਚੁੱਪ ਕਰਦਾ ਹੈ, ਖਾਮੋਸ਼ ਹੁੰਦਾ ਹੈ, ਅਤੇ ਉਸ ਵੇਲੇ ਫਿਤਰਤ ਜਿਹੜੀ ਹੈ ਉਹਦੀ ਜਗ੍ਹਾ 'ਤੇ ਆਪ ਆ ਜਾਂਦੀ ਹੈ। ਅਤੇ ਫਿਤਰਤ ਦੇ ਅਸੂਲ ਬੜੇ ਸਖਤ ਹੁੰਦੇ ਨੇ, ਅਤੇ ਫਿਤਰਤ ਬੜੀ ਬੇਰਹਿਮ ਹੁੰਦੀ ਹੈ। ਉਹ ਕਦੀ ਵੀ ਬਦਲਾ ਲੈ ਤੋਂ ਬਿਨਾਂ ਨਹੀਂ ਛੱਡਦੀ। ਉਹਦੀ ਚੁੱਪ ਹੈ ਦੇਗ ਰੁੜਾ ਮੀਆਂ। ਦੇਗ ਰੁੜਾਉਣਾ ਤੋਂ ਮਤਲਬ ਇਹ ਹੈ ਕਿ ਭਰੀ ਹੋਈ ਦੇਗ ਜਿਹੜੀ ਹੈ ਉਹ ਰੁੜ ਜਾਣਾ ਤੋਂ ਮਤਲਬ ਇਹ ਕਿ ਤਬਾਹੀ ਆਉਣਾ, ਆਪਣਾ ਨੁਕਸਾਨ ਹੋ ਜਾਣਾ। ਕਿ ਜਿਹੜੀ ਫ਼ਕੀਰ ਦੀ ਚੁੱਪ ਹੁੰਦੀ ਹੈ ਨਾ, ਇੱਥੇ ਹੁਣ ਫ਼ਕੀਰ ਉਹੀ ਗੱਲ ਹੈ ਕਿ ਫ਼ਕੀਰ ਕੋਈ ਸਿਰਫ ਤੁਸੀਂ ਇਹ ਨਹੀਂ ਸਮਝੋ ਕਿ ਫ਼ਕੀਰ ਜਿਹੜਾ ਦੁਨੀਆਦਾਰੀ ਛੱਡ ਕੇ ਅਤੇ ਆਪਣਾ ਕਾਲੇ ਪੀਲੇ ਚੋਲੇ ਪਾ ਕੇ ਜਾਂ ਕਿਸੇ ਖਾਸ ਰੰਗ ਢੰਗ ਵਿੱਚ ਹੋ ਕੇ ਤੇ ਫ਼ਕੀਰੀ ਕਰਦਾ ਹੈ। ਫ਼ਕੀਰ ਤੋਂ ਮੁਰਾਦ ਹਰ ਉਹ ਨਿਮਾਣਾ ਬੰਦਾ ਹੈ, ਹਰ ਉਹ ਮਸਕੀਨ ਬੰਦਾ ਹੈ ਜਿਸ ਕੋਲ ਜੁਰਤ ਨਹੀਂ ਅਤੇ ਉਸ ਦਾ ਕੋਈ ਹੱਕ ਖੋਹ ਲਵੇ। ਹਰ ਉਹ ਬੰਦਾ ਫ਼ਕੀਰੀ ਦੇ ਜ਼ੁਮਰੇ 'ਚ ਹੀ ਹੁੰਦਾ ਹੈ। ਸੱਜਣੋ, ਇੱਥੇ ਜ਼ਿਮਨਨ ਮੈਂ ਇੱਕ ਛੋਟੀ ਜਿਹੀ ਫਿਤਰਤ ਦੀ ਗੱਲ ਤੁਹਾਨੂੰ ਦੱਸਦਾ ਹੈ। ਇੱਕ ਹੈ ਫਿਤਰਤ ਅਤੇ ਇੱਕ ਹੈ ਅੱਲਾਹ ਪਾਕ ਦੀ ਜ਼ਾਤ। ਇਹ ਫਿਤਰਤ ਉਹ ਹੈ ਕਿ ਜਿਹੜਾ ਅੱਲਾਹ ਤਾਲਾ ਨੇ ਇੱਕ ਨਿਜ਼ਾਮ ਤਰਤੀਬ ਦੇ ਕੇ, ਇੱਕ ਮੁਕੰਮਲ ਜਾਮੇ ਨਿਜ਼ਾਮ ਦੁਨੀਆ ਦਾ ਬਣਾ ਕੇ ਅਤੇ ਦੁਨੀਆ ਨੂੰ ਚਲਾ ਦਿੱਤਾ ਹੈ। ਉਹ ਹੈ ਫਿਤਰਤ। ਉਸ ਦੇ ਆਪਣੇ ਤਰੀਕੇ ਨਾਲ ਉਸ ਵਿੱਚ ਬਾਰਿਸ਼ ਆ ਰਹੀ ਹੈ, ਉਸ ਵਿੱਚ ਧੁੱਪ ਆ ਰਹੀ ਹੈ, ਉਸ ਵਿੱਚ ਗਰਮੀ ਆ ਰਹੀ ਹੈ, ਸਰਦੀ ਆ ਰਹੀ ਹੈ, ਦਰਖਤ ਪੈਦਾ ਹੋ ਰਹੇ ਨੇ। ਇੱਕ ਪੂਰਾ ਇੱਕ ਸਿਸਟਮ ਹੈ ਜਿਹੜਾ ਚੱਲਦਾ ਪਿਆ ਹੈ, ਅਤੇ ਇੱਕ ਅੱਲਾ ਦਾ ਆਪਣਾ ਨਿਜ਼ਾਮ ਹੈ। ਅੱਲਾ ਆਪਣੇ ਨਿਜ਼ਾਮ ਵਿੱਚ ਤਬਦੀਲੀਆਂ ਕਰਦਾ ਰਹਿੰਦਾ ਹੈ। ਬੰਦੇ ਉਸ ਨਾਲ ਰਜੂ ਕਰਦੇ ਨੇ ਅਤੇ ਉਹ ਚੀਜ਼ਾਂ ਬਦਲਦਾ ਰਹਿੰਦਾ ਹੈ। ਪਰ ਫਿਤਰਤ ਦਾ ਐਸਾ ਨਿਜ਼ਾਮ ਹੈ ਕਿ ਜਿਹੜਾ ਬਦਲਦਾ ਨਹੀਂ, ਮੁਸਲਸਲ ਚੱਲ ਰਿਹਾ ਹੁੰਦਾ ਹੈ। ਫਿਤਰਤ ਦਾ ਨਿਜ਼ਾਮ ਇੰਝ ਹੁੰਦਾ ਹੈ ਕਿ ਅਗਰ ਬਾਰਿਸ਼, ਇੱਕ ਬਸਤੀ ਉੱਤੇ ਬਾਰਿਸ਼ ਹੁੰਦੀ ਹੈ ਅਤੇ ਅਮੀਰ ਗਰੀਬ ਸਾਰਿਆਂ ਉੱਤੇ ਉਹਦਾ ਪਾਣੀ ਪਾਉਂਦਾ ਹੈ। ਧੁੱਪ ਚੜ੍ਹਦੀ ਹੈ ਅਤੇ ਮਾੜੇ ਚੰਗੇ ਸਾਰਿਆਂ ਵਾਸਤੇ ਚੜ੍ਹਦੀ ਹੈ। ਇਹ ਨਹੀਂ ਕਿ ਫਲਾਂ ਬੰਦਾ ਜ਼ਾਲਮ ਹੈ ਅਤੇ ਉਸ ਵਾਸਤੇ ਹਨੇਰਾ ਰਹਿ ਗਿਆ ਹੈ, ਅਤੇ ਫਲਾਣਾ ਜਿਹੜਾ ਹੈ ਉਹ ਬੜੀ ਨਮਾਜ਼ ਪੜ੍ਹਦਾ ਹੈ, ਉਸ ਵਾਸਤੇ ਸੂਰਜ ਚੜ੍ਹ ਗਿਆ। ਸੂਰਜ ਸਾਰਿਆਂ ਵਾਸਤੇ ਚੜ੍ਹਨਾ ਹੈ, ਇੱਕ ਵਾਸਤੇ ਨਹੀਂ ਚੜ੍ਹਨਾ। ਇਹ ਹੀ ਫਿਤਰਤ ਦਾ ਇੱਕ ਤਰੀਕਾ ਹੈ ਕਿ ਫਿਤਰਤ ਇੱਕ ਇੰਝ ਸਮਝੋ ਕਿ ਜਿਵੇਂ ਇੱਕ ਆਟੋ ਸਿਸਟਮ ਹੈ, ਆਪਣੇ ਆਪ ਚੱਲਣ ਵਾਲਾ। ਖੁਦਾ ਉਸ ਨੂੰ ਇਸ ਦੁਨੀਆ ਦਾ ਨਿਜ਼ਾਮ ਬਣਾ ਕੇ ਉਸ ਨੂੰ ਇੱਕ ਆਟੋ ਸਿਸਟਮ 'ਤੇ ਲਾ ਦਿੱਤਾ ਹੈ, ਔਰ ਉਹ ਲਗਾਤਾਰ ਚੱਲਦਾ ਜਾ ਰਿਹਾ ਹੈ। ਇਹ ਮੇਰਾ ਗੱਲ ਕਰਨ ਦਾ ਮਤਲਬ ਇਹ ਹੈ ਕਿ ਇਹਦੇ ਵਿੱਚ ਇੱਕ ਜਿਹੜਾ ਇਨਸਾਨਾਂ ਦਾ ਵਾਪ ਹੁੰਦਾ ਹੈ ਨਾ, ਕਿ ਇਨਸਾਨ ਅਗਰ ਕਿਸੇ ਨਾਲ ਕੋਈ ਜ਼ੁਲਮ ਕਰਦਾ ਹੈ, ਕਿਸੇ ਨਾਲ ਕੋਈ ਜ਼ਿਆਦਤੀ ਕਰਦਾ ਹੈ, ਕਿਸੇ ਨਾਲ ਹੱਕ ਖੋਹ ਲੈਂਦਾ ਹੈ, ਅਤੇ ਬੇਸ਼ੱਕ ਉਹ ਬੰਦਾ ਚੁੱਪ ਕਰ ਗਿਆ ਹੈ। ਪਰ ਜਿਹੜਾ ਉਹ ਫਿਤਰਤ ਦਾ ਇੱਕ ਗੋਲ ਚੱਕਰ ਘੁੰਮਦਾ ਪਿਆ ਹੈ ਨਾ, ਉਸ ਵਿੱਚ ਫਿਤਰਤ ਨੇ ਉਸ ਦਾ ਸਕੈਚ ਬਣਾ ਲਿਆ ਹੈ, ਉਸ ਜ਼ਾਲਮ ਦਾ ਸਕੈਚ ਬਣਾ ਲਿਆ ਹੈ, ਔਰ ਉਹਦੇ ਉੱਤੇ ਟੈਗ ਵੀ ਲਾ ਦਿੱਤਾ ਹੈ ਵਕਤ ਦਾ, ਕਿ ਇਸ ਬੰਦੇ ਕਿਸੇ ਨਾਲ ਅਗਰ ਜ਼ਿਆਦਤੀ ਕੀਤੀ ਹੈ, ਜ਼ੁਲਮ ਕੀਤਾ ਹੈ, ਉਹਦਾ ਹੱਕ ਮਾਰਿਆ ਜਾਂ ਕੁਝ ਵੀ ਕੀਤਾ ਹੈ, ਅਤੇ ਇਸ ਨੂੰ ਇੱਦਾਂ ਵਲਦਾ ਕਦੋਂ ਲੱਭਣਾ ਹੈ। ਫਿਤਰਤ ਚੂँਕਿ ਰੁਕਦੀ ਨਹੀਂ, ਫਿਤਰਤ ਮੁਸਲਸਲ ਉਹਦਾ ਪਹੀਆ ਘੁੰਮ ਰਿਹਾ ਹੈ। ਉਹ ਉਸ ਬੰਦੇ ਦਾ ਸਕੈਚ ਬਣਾ ਕੇ, ਜਿਹੜਾ ਕਿਸੇ 'ਤੇ ਜ਼ੁਲਮ ਕਰਦਾ ਹੈ, ਉਹ ਸਕੈਚ ਬਣਾ ਕੇ ਉਹਦੇ ਉੱਤੇ ਆਉਣ ਵਾਲੇ ਵੇਲੇ ਵਿੱਚ ਕੋਈ ਟੈਗ ਲਾ ਛੱਡਦੀ ਹੈ ਫਿਤਰਤ, ਕਿ ਫਲਾਣੇ ਵਕਤ ਵਿੱਚ ਇਸ ਨੂੰ ਇੱਦਾਂ ਬਦਲਾ ਮਿਲੇਗਾ। ਹੁਣ ਫਿਤਰਤ ਦਾ ਪਹੀਆ ਘੁੰਮਦਾ ਰਹਿੰਦਾ ਹੈ, ਘੁੰਮਦਾ ਰਹਿੰਦਾ ਹੈ, ਘੁੰਮਦਾ ਰਹਿੰਦਾ ਹੈ। ਜਦੋਂ ਉਸ ਬੰਦੇ ਦਾ ਉਹ ਮਿੱਥਿਆ ਵੇਲਾ ਆ ਜਾਂਦਾ ਹੈ ਅਤੇ ਉਹ ਫਿਤਰਤ ਦੇ ਸ਼ਿਕੰਜੇ 'ਚ ਆ ਜਾਂਦਾ ਹੈ। ਅਤੇ ਮਜ਼ੇ ਦੀ ਗੱਲ ਇਹ ਆ ਕਿ ਰੱਬ ਰਹਿਮ ਕਰਦਾ ਹੈ, ਰੱਬ ਰਹਿਮ ਕਰਦਾ ਹੈ, ਪਰ ਫਿਤਰਤ ਜਿਹੜੀ ਹੈ ਉਹ ਰਹਿਮ ਨਹੀਂ ਕਰਦੀ, ਉਹ ਬਦਲਾ ਜ਼ਰੂਰ ਲੈਂਦੀ ਹੈ। ਇਨਸਾਨ ਦੀ ਖਰਾਬੀ ਇਹ ਬਣਦੀ ਹੈ ਕਿ ਇਨਸਾਨ ਚੂँਕਿ ਇੱਕ ਬੰਦੇ ਨੇ 5 ਸਾਲ ਪਹਿਲੇ ਜ਼ੁਲਮ ਕੀਤਾ, ਜੁਰਮ ਕੀਤਾ, ਅਤੇ 5 ਸਾਲ ਉਹ ਦੁਨੀਆ ਦੇ ਧੰਦਿਆਂ 'ਚ ਲੱਗਾ ਰਿਹਾ। ਫਿਤਰਤ ਦਾ ਉਹ ਸ਼ਿਕੰਜਾ ਉਹਦੇ ਵਾਸਤੇ ਅਪੜਿਆ ਨਾ, ਪਹੁੰਚਿਆ ਨਾ। 5 ਸਾਲ ਗੁਜ਼ਰ ਗਏ, ਉਹ ਸ਼ਿਕੰਜਾ, ਉਸ ਦਾ ਵਕਤ ਮਿੱਥਿਆ ਫਿਤਰਤ ਦਾ ਆ ਗਿਆ, ਅਤੇ ਉਸ ਵੇਲੇ ਹੁਣ ਜਿਸ ਵੇਲੇ ਬੰਦਾ ਕਾਬੂ ਆਏਗਾ ਅਤੇ ਬੰਦੇ ਨੇ ਇਹ ਯਾਦ ਨਹੀਂ ਆਉਂਦਾ ਕਿ ਮੈਂ 5 ਸਾਲ ਕੋਈ ਜ਼ੁਲਮ ਕੀਤਾ ਹੀ 5 ਸਾਲ ਪਹਿਲੇ। ਉਹ ਉਸ ਨੂੰ ਫਿਤਰਤ ਦੇ ਨਿਜ਼ਾਮ ਨੂੰ ਸਮਝ ਨਹੀਂ ਸਕਦਾ,
ਅਗਰ ਉੱਥੇ ਵੀ ਉਹ ਸਮਝ ਜਾਵੇ ਤਾਂ ਉਹਦੀ ਬੜੀ ਬਚਤ ਹੋ ਸਕਦੀ ਹੈ, ਪਰ ਉਹ ਨਹੀਂ ਸਮਝਦਾ। ਉਹ ਉਸ ਨੂੰ ਕਿਸੇ ਹੋਰ ਗੱਲ ਨਾਲ ਨੱਥੀ ਕਰਦਾ ਉਸ ਆਉਣ ਵਾਲੀ ਮੁਸੀਬਤ ਨੂੰ। ਇਹ ਕਦੀ ਨਹੀਂ ਸੋਚਦਾ ਕਿ ਮੈਂ ਪਹਿਲੇ ਇਹ ਮੁਸੀਬਤ ਕਿਸੇ 'ਤੇ ਲਿਆ ਚੁੱਕਿਆ ਹੈ, ਮੈਂ ਇਹ ਜ਼ੁਲਮ ਕਿਸੇ 'ਤੇ ਕਰ ਚੁੱਕਿਆ। ਉਸ ਦਾ ਜਿਹੜਾ ਉਹ ਜਵਾਬ ਆਉਣਾ ਈ, ਜਿਹੜਾ ਉਸ ਦਾ ਬਦਲਾ ਲੈਣੇ ਦਾ ਫਿਤਰਤ ਦਾ ਨਿਜ਼ਾਮ ਆਈ, ਉਹਦਾ ਵਕਤ ਹੁਣ ਆਇਆ ਹੈ। ਤੁਸੀਂ ਆਮ ਜ਼ਿੰਦਗੀ 'ਚ ਵੇਖ ਲਓ ਕਿ ਬੜੇ ਬੜੇ ਜ਼ਾਲਮ ਲੋਕ ਵੀ ਹੋ ਗੁਜ਼ਰੇ ਨੇ ਕਿ ਉਹਨਾਂ ਨੂੰ ਕੋਈ ਬੰਦਾ ਉਹਨਾਂ ਦਾ ਹੱਥ ਨਹੀਂ ਪਕੜ ਸਕਿਆ, ਉਹ ਜ਼ੁਲਮ ਕਰਦੇ ਰਹੇ। ਪਰ ਉਹ ਹੀ ਬੰਦੇ ਇੱਕ ਜ਼ਮਾਨਾ, ਇੱਕ ਵਕਤ ਐਸਾ ਆਇਆ ਕਿ ਉਹ ਜ਼ਲੀਲ ਹੋ ਗਏ, ਉਹ ਖੁਆਰ ਹੋ ਗਏ ਜਦੋਂ ਉਹਨਾਂ ਦਾ ਮਿੱਥਿਆ ਵਕਤ ਆਇਆ। ਇਸ ਵਾਸਤੇ ਰੱਬ ਦੇ ਇਸ ਨਿਜ਼ਾਮ ਤੋਂ ਡਰਨਾ ਚਾਹੀਦਾ ਹੈ, ਇਸ ਤੋਂ ਬਚਣਾ ਚਾਹੀਦਾ ਹੈ ਕਿ ਮਜ਼ਲੂਮ ਬੰਦਾ ਅਗਰ ਫਿਤਰਤ 'ਤੇ ਗੱਲ ਛੱਡ ਦਿੰਦਾ ਹੈ, ਰੱਬ 'ਤੇ ਗੱਲ ਛੱਡ ਦਿੰਦਾ ਹੈ ਕਿ ਮੈਂ ਇਸ ਕਾਬਲ ਨਹੀਂ ਹਾਂ ਕਿ ਮੇਰੇ ਨਾਲ ਹੋਏ ਜ਼ੁਲਮ, ਮੇਰਾ ਜਿਹੜਾ ਦਿਲ ਕਿਸੇ ਤੋੜਿਆ ਹੈ, ਮੈਂ ਉਸ ਦਾ ਬਦਲਾ ਨਹੀਂ ਲੈ ਸਕਦਾ, ਔਰ ਮੁਕੰਮਲ ਖਾਮੋਸ਼ੀ ਇਖਤਿਆਰ ਕਰਦਾ ਹੈ, ਕਿਸੇ ਨਾਲ ਸ਼ਿਕਵਾ ਨਹੀਂ ਕਰਦਾ, ਕਿਸੇ ਨਾਲ ਗਿਲਾ ਨਹੀਂ ਕਰਦਾ, ਕਿਸੇ ਨੂੰ ਦੱਸਦਾ ਨਹੀਂ। ਮੁਕੰਮਲ ਜਦੋਂ ਖਾਮੋਸ਼ੀ ਕਰਦਾ ਹੈ ਤੇ ਉਸ ਦਾ ਬਦਲਾ ਲੈਣ 'ਤੇ ਰੱਬ ਦਾ ਨਿਜ਼ਾਮ ਹਰਕਤ ਵਿੱਚ ਆਉਂਦਾ ਹੈ, ਅਤੇ ਜਿਹੜਾ ਉਹਦਾ ਮਿੱਥਿਆ ਵੇਲਾ ਹੁੰਦਾ ਉਸ ਵਿੱਚ ਉਹ ਬੰਦਾ ਸ਼ਿਕੰਜੇ ਵਿੱਚ ਜ਼ਰੂਰ ਆਉਂਦਾ ਹੈ। ਵਾਰਿਸ ਸ਼ਾਹ ਫਕੀਰ ਨੇ ਚੁੱਪ ਕੀਤੀ, ਉਹਦੀ ਚੁੱਪ ਹੈ ਦੇਗ ਰੁੜਾ ਮੀਆਂ, ਕਿ ਉਹਦੀ ਜਿਹੜੀ ਇਹ ਚੁੱਪ ਹੈ ਨਾ, ਇਹ ਬੜੀ ਜ਼ਾਲਮ ਹੁੰਦੀ ਹੈ। ਕੋਈ ਮਜ਼ਲੂਮ ਜਦੋਂ ਚੁੱਪ ਕਰ ਜਾਵੇ ਤੇ ਸਮਝੋ ਤਬਾਹੀ ਆ ਗਈ ਹੈ। ਹੁਣ ਉਸ ਨੂੰ ਜਿਸ ਵੇਲੇ ਚੂਚਕ ਨੂੰ ਗੱਲ ਸਮਝ ਆ ਗਈ, ਮਲਕੀ ਉਹਨੂੰ ਸਮਝਾਇਆ ਬਈ ਹੁਣ ਤੇ ਕੋਈ ਹੱਲ ਕਰਨਾ ਹੀ ਪਾਉਣਾ ਹੈ, ਤੂੰ ਸੱਚੀ ਹੈ ਕਿ ਉਸ ਤੋਂ ਬਾਅਦ ਤੇ ਸਾਡਾ ਕਾਰੋਬਾਰ ਚੱਲਦਾ ਹੀ ਨਹੀਂ। ਤੇ ਚੂਚਕ ਉਸ ਨੂੰ ਆਖਦਾ ਹੈ, ਚੂਚਕ ਆਖਿਆ ਜਾ ਮਨਾ ਉਸ ਨੂੰ। ਇਹ ਹੁਣ ਜਿਹੜਾ ਉਸ ਜ਼ਮਾਨੇ ਦਾ ਜਾਂ ਕਿਸੇ ਵੀ ਜ਼ਮਾਨੇ ਦਾ ਇੱਕ ਮਤਲਬ ਪ੍ਰਸਤਾਨਾ ਰਵੱਈਆ ਹੈ ਨਾ, ਉਸ ਦਾ ਇਜ਼ਹਾਰ ਇੱਥੇ ਹੋ ਰਿਹਾ ਹੈ। ਇਸ ਦੇ ਜਿਹੜਾ ਬਾਤਨੀ ਅੰਗ ਹੈ, ਬਾਤਨੀ ਜਿਹੜਾ ਉਸ 'ਤੇ ਗੱਲ ਕਰਨੀ ਨਹੀਂ ਹੈ। ਅਗਰ ਕਿਸੇ ਬੰਦੇ ਨੂੰ ਬਾਤਨ ਦੀ ਗੱਲ ਚਾਹੀਦੀ ਹੋਵੇ ਤੇ ਉਹ ਪਰਸਨਲ ਮੇਰੇ ਨਾਲ ਰਾਬਤਾ ਕਰਕੇ ਤੇ ਬਾਤਨੀ ਗੱਲ ਪੁੱਛ ਸਕਦਾ ਹੈ, ਕਿਉਂਕਿ ਲੋਕਾਂ ਦਾ ਆਪਣਾ ਇੱਕ ਜ਼ਹਿਨੀ ਲੈਵਲ ਹੁੰਦਾ ਹੈ ਤੇ ਬਾਤਨੀ ਗੱਲ ਕਰਕੇ ਉਂਝ ਖਰਾਬੀ ਪੈਦਾ ਹੁੰਦੀ ਹੈ, ਕਿਉਂਕਿ ਬਾਤਨ ਦੀ ਗੱਲ ਸਿਰਫ ਉਹ ਸਮਝ ਸਕਦਾ ਹੈ ਜਿਹੜਾ ਬਾਤਨ ਦੇ ਮੈਦਾਨ ਵਿੱਚ ਵੜਿਆ ਹੋਵੇ। ਚੂਚਕ ਆਖਿਆ ਜਾ ਮਨਾ ਉਸ ਨੂੰ, ਵਿਆਹ ਤੀਕ ਤਾਂ ਮੱਝੀ ਚਰਾ ਲਈਏ। ਚੂਚਕ ਹੁਣ ਇਹ ਹੁਣ ਜਿਹੜਾ ਉਹ ਢੰਗ ਆਈ ਮਤਲਬ ਪ੍ਰਸਤੀ ਵਾਲਾ ਕਿ ਵਿਆਹ ਤੱਕ ਉਸ ਕੋਲੋਂ ਚਰਾ ਲੈਂਦੇ ਹਾਂ ਮੱਝੀ, ਵਿਲਾਤ ਲਾ ਕੇ ਕੰਮ ਸ਼ਮ ਕਰਾਉਂਦੇ ਹਾਂ। ਅੱਜ ਰੋਜ਼ ਦਾ ਕੁਝ ਵਸਾ ਨਹੀਂ, ਅੱਜ ਰੋਜ਼ ਦਾ ਕੁਝ ਵਿਸਾ ਨਹੀਂ, ਨਾਲ ਖੁਸ਼ੀ ਦੇ ਵਕਤ ਲੰਘਾ ਲਈਏ, ਮੱਖਣ ਦਹੀਂ ਦਿਓ ਇਹਦੇ ਚੂੰਡਿਆਂ ਨੂੰ। ਇਹ ਹੁਣ ਉਹਦਾ ਜਿਹੜਾ ਇੰਤਹਾਈ ਜਿਹੜਾ ਉਹ ਇੱਕ ਇਨਸਾਨ ਦਾ ਉਸ ਜ਼ਮਾਨੇ ਵਿੱਚ, ਤਾਂ ਖੈਰ ਅੱਜ ਦੇ ਜ਼ਮਾਨੇ 'ਚ ਵੀ ਇਹ ਹੀ ਹੈ ਕਿ ਹੁਣ ਉਹ ਜਾਣਦਾ ਹੈ ਇਹ ਜਿਹੜਾ ਕਾਮਾ ਹੈ, ਇਹ ਚਰਵਾੜ ਹੈ, ਇਹ ਜਿਹੜਾ ਹੀਰ ਨਾਲ ਇਸ ਦੀ ਦਿਲ ਲੱਗੀ ਹੈ, ਇਸ ਗੱਲ ਨੂੰ ਉਹ ਪਿਓ ਹੀਰ ਦਾ ਸਮਝਦਾ ਹੈ ਕਿ ਇਸ ਨੂੰ ਸਿਰਫ ਜਿਹੜਾ ਨਾ ਕੋਈ ਥੋੜ੍ਹਾ ਬੜਾ ਵੀ ਕਰ ਛੱਡਿਆ ਤੇ ਨੌਕਰੀ ਕਰੇਗਾ, ਕਿਉਂਕਿ ਇਸ ਦਾ ਉਹਦਾ ਅੱਖ ਮਟਕਾ ਹੈ। ਇਸ ਵਾਸਤੇ ਹੁਣ ਉਸ ਦੀ ਇਸੇ ਕਮਜ਼ੋਰੀ ਨੂੰ ਉਹ ਕੈਸ਼ ਕਰਨ ਲੱਗਾ ਹੈ ਅਤੇ ਉਸ ਨੂੰ ਹੁਣ ਵੇਖੋ ਨਾ ਮਨਾਉਣ ਲੱਗਿਆ। ਉਸ ਨੂੰ ਇਨਾਮ ਕੀ ਦੇ ਰਿਹਾ ਕਿ ਮੱਖਣ ਦਹੀਂ ਦਿਓ ਇਹਦਿਆਂ ਚੂੰਡਿਆਂ ਨੂੰ ਅਤੇ ਖੁੰਡੀ ਨੂੰ ਸ਼ਾਮ ਚੜਾ ਲਈਏ। ਵੇਖੋ ਨਾ ਇਨਾਮ ਹੋ ਕੇ ਦੇ ਰਿਹਾ, ਮਜ਼ਦੂਰੀ ਕੇ ਦੇ ਰਿਹਾ। ਬਈ ਮੱਖਣ ਥੋੜ੍ਹਾ ਜਿਹਾ ਤਾਂ ਦਹੀਂ ਸ਼ਹੀਂ ਦਿਓ, ਆਪਣੇ ਵਾਲਾਂ ਨੂੰ ਚੋਪੜ ਲਵੇ, ਚੂੰਡੇ ਹੁੰਦੇ ਨੇ ਵਾਲ, ਕਿ ਆਪਣੇ ਵਾਲਾਂ ਉੱਤੇ ਜ਼ਰਾ ਮੱਖਣ ਸ਼ੱਖਣ ਲਾ ਲਿਆ ਕਰੇ, ਉਹ ਇਹਦੇ ਵਾਸਤੇ ਫਰੀ ਕਰ ਦਿਓ, ਮੱਖਣ ਇਹਨੂੰ ਦਿੱਤਾ ਕਰੋ ਅਤੇ ਖੁੰਡੀ ਨੂੰ ਸ਼ਾਮ ਚੜਾ ਲਈਏ। ਸ਼ਾਮ ਇਹ ਅੱਗੇ ਚੂੰਕਿ ਡੰਡੇ ਸੋਟੇ ਦਾ ਜ਼ਮਾਨਾ ਹੀ, ਅਤੇ ਉਸ ਡੰਡੇ ਦੇ ਅਖੀਰਲੇ ਸਿਰੇ 'ਤੇ ਦੋਵਾਂ ਸਿਰਿਆਂ ਉੱਤੇ ਇੱਕ ਲੋਹੇ ਦਾ ਕੜਾ ਜਿਹੜਾ ਨਹੀਂ ਉਹ ਚੜਾਇਆ ਵਹਿੰਦਾ। ਉਸ ਨੂੰ ਸ਼ਾਮ ਸੱਦਦੇ ਹਨ ਕਿ ਅਗਰ ਡੰਡਾ ਕਿਸੇ ਨੂੰ ਮਾਰੇ ਬੰਦਾ ਜਾਂ ਜ਼ਮੀਨ 'ਤੇ ਲੱਗੇ ਤਾਂ ਉਹ ਡੰਡਾ ਜਿਹੜਾ ਅੱਗੋਂ ਖੁੱਲ੍ਹ ਨਾ ਜਾਵੇ, ਅੱਗੋਂ ਫਿਸ ਨਾ ਜਾਵੇ, ਭੱਜ ਨਾ ਜਾਵੇ, ਉਹਦੇ ਉੱਤੇ ਇੱਕ ਕੜਾ ਲੋਹੇ ਦਾ ਹੁੰਦਾ ਹੀ, ਉਹ ਚੜ੍ਹ ਵਹਿੰਦਾ ਹੀ ਕਿ ਉਹ ਉਹਨਾਂ ਦਾ ਮੱਖਣ ਦਹੀਂ ਵੀ ਆਪਣੇ ਵਾਲਾਂ ਵਾਸਤੇ ਲੈ ਲਿਆ ਕਰੇ ਅਤੇ ਖੁੰਡੀ ਉੱਤੇ ਨਵੀਂ ਸ਼ਾਮ ਚੜਾ ਲਵੇ, ਅਗਲੀ ਲਾ ਕੇ ਨਵੀਂ ਸ਼ਾਮ ਚੜਾ ਲਵੇ। ਪਟਕਾ ਚਿਕਨਦੋਜ਼ੀ ਹੱਥ छैल ਛੱਲੇ ਅਤੇ ਵੰਝਲੀ ਰੰਗ ਰੰਗਾ ਲਈਏ। ਪਟਕਾ ਚਿਕਨਦੋਜ਼ੀ, ਚਿਕਨਦੋਜ਼ੀ ਇੱਕ ਕੱਪੜੇ ਦੀ ਕਿਸਮ ਹੈ ਕਿ ਚਿਕਨਦੋਜ਼ੀ ਦਾ ਇਸ ਨੂੰ ਇੱਕ ਪਟਕਾ ਲੈ ਦਿਓ ਅਤੇ ਹੱਥ ਵਿੱਚ ਕੋਈ ਛੱਲੇ ਮੁੰਦਰੀਆਂ ਵੀ ਪਵਾ ਦਿਓ ਉਸ ਨਵੇਂ, ਅਤੇ ਵੰਝਲੀ ਵੀ ਜਿਹੜੀ ਹੈ ਉਸ ਨੂੰ ਵੀ ਨਵਾਂ ਰੰਗ ਕਰਾ ਲਵੇ। ਇਹ ਹੁਣ ਉਸ ਨੂੰ ਮਨਾਉਣੇ ਦੇ ਇਨਾਮ ਪਿਆ ਦਿੰਦਾ ਹੈ ਚੂਚਕ, ਕਿਉਂਕਿ ਉਹ ਉੱਥੇ ਉਸ ਦਾ ਮਤਲਬ ਆ ਗਿਆ। ਐਸ ਜਗ ਮਕਾਰ ਦਾ ਕੰਮ ਇਹੋ, ਇਸ ਜਗ ਮਕਾਰ ਦਾ ਕੰਮ ਇਹੋ, ਕੋਈ ਮੱਕਰ ਫਰੇਬ ਬਣਾ ਲਈਏ,
ਸਾਡੀ ਧੀ ਦਾ ਕੁਝ ਨਾ ਲਾਹ ਲੈਂਦਾ, ਸਾਡੀ ਧੀ ਦਾ ਕੁਝ ਨਾ ਲਾਹ ਲੈਂਦਾ, ਸਭਾ ਟਹਿਲ ਟਕੋਰ ਕਰਾ ਲਈਏ। ਇਹ ਉਹ ਮਤਲਬ ਪ੍ਰਸਤੀ ਦੀ ਇੰਤਹਾ ਹੈ ਕਿ ਆਪਣੀ ਧੀ ਕੋਲ ਉਸ ਨੂੰ ਕੰਮ ਇਹਨੇ ਖੁਦ ਛੱਡ ਰਿਹਾ, ਖੁਦ ਲਿਆ ਕੇ ਛੱਡ ਰਿਹਾ, ਤੇ ਆਪਣੀ ਜ਼ਨਾਨੀ ਨੇ ਆਖਦਾ ਹੈ ਵੀ ਕਿਹੜਾ ਉਸ ਕੁਝ ਲਾਹ ਲੈਣਾ ਨਾਲ ਲਗਾ ਫਿਰੇ, ਕੰਮ ਤੇ ਦੇਸੀ ਨਾ, ਮੱਝਾਂ ਤੇ ਚੁਗੋਸੀ ਨਾ, ਕਿ ਜਦੋਂ ਮਤਲਬ ਦੀ ਗੱਲ ਆ ਗਈ ਤੇ ਧੀ ਦੀ ਇੱਜ਼ਤ ਦੀ ਕੋਈ ਪਰਵਾਹ ਨਹੀਂ। ਜਦੋਂ ਹੀਰ ਡੋਲੀ ਪਾ ਟੋਰ ਦਈਏ, ਜਦੋਂ ਹੀਰ ਡੋਲੀ ਪਾ ਟੋਰ ਦਈਏ, ਰੁੱਸ ਪਏ ਜਵਾਬ ਸੁਣਾ ਲਈਏ। ਬਸ ਜਿਸ ਵੇਲੇ ਹੀਰ ਨੂੰ ਡੋਲੀ ਅਸਾਂ ਪਾ ਛੱਡਣਾ, ਕਿਸੇ ਹੋਰ ਪਾਸੇ ਪਰਨਾ ਛੱਡਣੀ ਹੈ, ਉਸ ਵੇਲੇ ਰੁੱਸਿਆ ਤੇ ਠੋਕ ਕੇ ਜਵਾਬ ਦਸਾਂਸ, ਬਿਸ਼ੱਕ ਗਾ ਟੁਰਦਾ ਰਵੇ। ਵਾਰਿਸ ਸ਼ਾਹ ਅਸੀਂ ਜੱਟ ਹਾਂ ਸਦਾ ਖੋਟੇ, ਕੋਈ ਜਟਕਾ ਫੰਦ ਵੀ ਲਾ ਲਈਏ। ਫੰਦ ਹੁੰਦਾ ਹੈ ਫਰੇਬ, ਕਿ ਜਿਸ ਵੇਲੇ ਬੰਦਾ ਜਿਹੜਾ ਹੁੰਦਾ ਹੈ ਨਾ ਮਤਲਬ ਪ੍ਰਸਤ, ਉਹ ਮਕਾਰ ਹੀ ਹੁੰਦਾ ਹੈ, ਉਹ ਖੋਟਾ ਹੀ ਹੁੰਦਾ ਹੈ, ਕਿਉਂਕਿ ਉਹ ਮਤਲਬ ਪ੍ਰਸਤ ਜੇ ਹੁੰਦਾ ਹੈ। ਅਤੇ ਉਹ ਅੱਧਾ ਵੀ ਇੱਥੇ ਹੁਣ ਕੋਈ ਜਟਕਾ ਫੰਦ ਲਾਈਏ, ਬਸ ਠੀਕ ਹੈ ਆਪਣਾ ਟਾਈਮ ਪਾਸ ਕਰਦੇ ਹਾਂ, ਆਪਣਾ ਵਕਤ ਕੱਢਦੇ ਹਾਂ, ਜਿਸ ਵਕਤ ਨਿਕਲ ਰਿਹਾ ਬਾਅਦ ਵਿੱਚ ਇਸ ਨੂੰ ਟੱਲਾ ਮਾਰ ਦਸਾਂ। ਹੁਣ ਉਹ ਮਲਕੀ ਜਿਹੜੀ ਹੈ ਉਸ ਚੂਚਕ ਨਾਲ ਗੱਲ ਕਰਕੇ ਤਾਂ ਉੱਥੋਂ ਟੁਰ ਪਈ ਹੈ ਕਿ ਮੈਂ ਹੁਣ ਉਸ ਨੂੰ ਢੂੰਡ ਲਿਆਵਾਂ। ਮਲਕੀ ਜਾ ਵਿਹੜੇ ਵਿੱਚ ਪੁੱਛਦੀ ਏ, ਮਲਕੀ ਜਾ ਵਿਹੜੇ ਵਿੱਚ ਪੁੱਛਦੀ ਏ, ਜਿਹੜਾ ਵਿਹੜਾ ਸੀ ਭਾਈਆਂ ਭਾਵਿਆਂ ਦਾ। ਭਾਵਿਆਂ ਤੋਂ ਮੁਰਾਦ ਹੁੰਦੀ ਨਾ ਜਿਹੜਾ ਮਨ ਭਾਵਾ, ਯਾਨੀ ਜਿਹਦੇ ਦਾ ਪਿਆਰ ਹੋਵੇ, ਹੁੱਬ ਹੋਵੇ, ਮਨ ਭਾਵਾ, ਬਈ ਜਿਹੜੇ ਭਰਾ ਉਹਨਾਂ ਦੇ ਚੰਗੇ ਲੱਗਦੇ ਬੇਲੀ ਕਰੀਬ ਆਣ, ਉਹਨਾਂ ਦੇ ਵਿਹੜੇ ਵਿੱਚ ਜਾ ਕੇ ਉਹ ਪੁੱਛਦੀ ਏ, ਸਾਡੇ ਮਾਈ ਦੀ ਖਬਰ ਹੈ ਕਿਤੇ ਅੜੀਓ, ਕਿੱਧਰ ਮਾਰਿਆ ਗਿਆ ਪਿੱਛੋਂ ਤਾਵਿਆਂ ਦਾ। ਪਿੱਛੋਂ ਤਾਵੇ ਯਾਨੀ ਪਛਤਾਉਣ ਵਾਲੇ, ਕਿ ਉਹ ਪਛਤਾਉਣ ਵਾਲਿਆਂ ਦਾ ਮਾਈ, ਉਹ ਪਛਤਾਉਣ ਵਾਲਿਆਂ ਦਾ ਚਾਕ ਕਿੱਧਰ ਮਰ ਗਿਆ ਹੈ, ਕੋਈ ਉਹਦੀ ਖਬਰ ਹੈ, ਇੱਥੇ ਆਇਆ ਹੈ ਕਿ ਨਹੀਂ ਆਇਆ। ਜ਼ਰਾ ਹੀਰ ਕੁੜੀ ਉਹਨੂੰ ਸੱਦਦੀ ਏ, ਜ਼ਰਾ ਹੀਰ ਕੁੜੀ ਉਹਨੂੰ ਸੱਦਦੀ ਏ, ਰੰਗ ਧੋਵੇ ਪਲੰਗ ਦੇ ਪਾਵਿਆਂ ਦਾ। ਇਹ ਹੁਣ ਉਹ ਆਪਣਾ ਫੰਦ ਲਾ ਰਹੀ ਹੈ ਉਹ ਵੀ ਉੱਥੇ ਹੀ, ਰਾਂਝਾ ਵੀ ਉੱਥੇ ਹੀ ਹੈ, ਉਸ ਨੂੰ ਮਲਕੀ ਨੂੰ ਪਤਾ ਹੈ। ਉਹਨੂੰ ਸੁਣਾ ਕੇ ਗੱਲ ਕਰ ਰਹੀ ਹੈ, ਉਹਨੂੰ ਸੁਣਾ ਰਹੀ ਹੈ ਬਈ ਹੀਰ ਉਸ ਨੂੰ ਬੁਲਾ ਰਹੀ ਹੈ ਆ ਕੇ ਉਹਦੇ ਪਲੰਗ ਦੇ ਪਾਵੇ ਧੋ ਦੇਵੇ। ਮਲਕੀ ਨਾਲ ਨਾ ਬੋਲਿਆ ਸਈਆਂ ਰਾਂਝਾ, ਮਲਕੀ ਨਾਲ ਨਾ ਬੋਲਿਆ ਸਈਆਂ ਰਾਂਝਾ, ਜਿਵੇਂ ਚੋਰ ਨੂੰ ਖੌਫ ਕਿੜਾਵਿਆਂ ਦਾ। ਕਿ ਉਹ ਸੁਣ ਤੇ ਲਈ, ਰਾਂਝੇ ਵੀ ਗੱਲ ਸੁਣ ਲਈ ਕਿ ਮਲਕੀ ਮੇਰੇ ਹੀ ਪੁੱਛਦੀ ਫਿਰਦੀ ਹੈ, ਪਰ ਉਹ ਅੱਗੋਂ ਬੋਲਿਆ ਨਾ, ਚੁੱਪ ਕਰ ਗਿਆ, ਇੰਜ ਛੇ ਮਾਰ ਗਿਆ, ਇੰਜ ਗੀਸ ਵੱਟ ਗਿਆ ਕਿ ਜਿਵੇਂ ਕਿਸੇ ਚੋਰ ਨੂੰ ਕਿੜਾਵਿਆਂ ਦਾ ਖੌਫ ਹੁੰਦਾ। ਕਿੜਾਵੇ ਹੁੰਦੇ ਨੇ ਜਾਸੂਸ, ਖਬਰ ਦੇਣ ਵਾਲੇ। ਕਿੜ ਤੋਂ ਮੁਰਾਦ ਹੁੰਦਾ ਖਬਰ, ਤੇ ਕਿੜਾਵਾ ਹੁੰਦਾ ਹੈ ਜਿਹੜਾ ਖਬਰਾਂ ਦੇਣ ਵਾਲਾ ਹੋਵੇ। ਰਾਂਝਾ ਬੋਲਿਆ ਸਥਰੋਂ ਭਨ ਆਕੜ, ਰਾਂਝਾ ਬੋਲਿਆ ਸਥਰੋਂ ਭਨ ਆਕੜ, ਇਹ ਬੈਠਾ ਸਰਦਾਰ ਨਥਾਵਿਆਂ ਦਾ। ਸੱਥਰ ਹੁੰਦਾ ਹੈ ਕਿ ਜਿਹੜੇ ਸੁੱਕੀ ਘਾਹ ਵਿਛਾ ਕੇ ਤੇ ਉਸ ਦੇ ਉੱਤੇ ਬਾਹਣ ਵਾਸਤੇ ਜਾਂ ਸੌਣ ਵਾਸਤੇ ਉਹ ਸੁੱਕੇ ਘਾਹ ਉੱਤੇ ਜਾ ਬਣਾਈ ਹੋਵੇ, ਉਹ ਸੁੱਕੇ ਘਾਹ ਨੂੰ ਸੱਥਰ ਆਖਦੇ ਨੇ। ਉਹ ਪਰਾਲੀ ਜੀ ਹੈ ਹੀ, ਉਹਦੇ ਉੱਤੇ ਲੰਮਾ ਪਿਆ ਹੀ, ਤੇ ਉੱਥੋਂ ਆਕੜ ਲਈ ਦੋਵੇਂ ਹੱਥ ਉੱਤੇ ਕਰਕੇ ਤੇ ਆਖਦਾ ਹੈ ਕਿ ਇਹ ਪਿਆ ਹੈ ਸਰਦਾਰ ਨਥਾਵਿਆਂ ਦਾ। ਨਥਾਵਾ ਥਾਂ ਦਿਨ ਜਗ੍ਹਾ ਨੂੰ, ਤੇ ਨਥਾਵਾ ਹੁੰਦਾ ਜਿਹਦੀ ਕੋਈ ਜਗ੍ਹਾ ਨਾ ਹੋਵੇ, ਯਾਨੀ ਮੁਸਾਫਰ ਬੇਘਰ ਬੰਦਾ ਜਿਹੜਾ ਹੈ ਉਸ ਨੂੰ ਨਥਾਵਾ ਆਖਦੇ ਨੇ। ਕਿ ਉਹ ਉੱਥੋਂ ਆਕੜ ਬਣ ਕੇ ਮਲਕੀ ਨੇ ਆਖਦਾ ਆ ਬੈਠੇ ਸਰਦਾਰ, ਬੇਘਰਾਂ ਦਾ ਸਰਦਾਰ, ਮਹੜਿਆਂ ਦਾ ਸਰਦਾਰ, ਮਸਕੀਨ ਬੰਦਾ ਆ ਬੈਠੇ। ਖੇਤ ਵਾਲਿਆਂ ਖੇਤ ਸੰਭਾਲ ਲਿਆ, ਖੇਤ ਵਾਲਿਆਂ ਖੇਤ ਸੰਭਾਲ ਲਿਆ, ਕੀ ਜ਼ੋਰ ਹੈ ਕੇਰਿਆਂ ਲਾਵਿਆਂ ਦਾ। ਬਈ ਜਿਨ੍ਹਾਂ ਮਾਲਕਾਂ ਦਾ ਖੇਤ ਆਈ ਉਹਨਾਂ ਆਪਣਾ ਲੈ ਲਿਆ, ਤੇ ਹੁਣ ਇੱਥੇ ਲਾਵੇ ਤੇ ਕੇਰੇ ਜਿਹੜੇ ਨੇ ਉਹਨਾਂ ਦਾ ਕਿਹੜਾ ਜ਼ੋਰ ਹੈ। ਕੇਰੇ ਹੁੰਦੇ ਨੇ ਕੇਰਨ ਵਾਲੇ, ਬੀ ਕੇਰਨ ਵਾਲੇ, ਯਾਨੀ ਜ਼ਮੀਨ ਤੇ ਕਿਸੇ ਹੋਰ ਦੀ ਹੁੰਦੀ ਹੈ ਤੇ ਉਸ ਦੇ ਉੱਤੇ ਮਜ਼ਦੂਰੀ ਲੇਬਰ ਕਰਕੇ ਜਿਹੜੇ ਬੰਦੇ ਉਹਦੇ ਉੱਤੇ ਵਾਹੀ ਕਰਦੇ ਨੇ। ਕੇਰੇ ਹੁੰਦੇ ਨੇ ਬੀਜਣ ਵਾਲੇ, ਤੇ ਲਾਵੇ ਹੁੰਦੇ ਨੇ ਫਸਲ ਵੱਢਣ ਵਾਲੇ। ਉਹਨਾਂ ਨੂੰ ਵੀ ਮਜ਼ਦੂਰੀ ਦੇ ਕੇ ਤੇ ਫਸਲ ਵਢਾਈ ਪੈਂਦੀ ਹੈ। ਕਿ ਜਿਨ੍ਹਾਂ ਦਾ ਖੇਤ ਆਈ ਉਹਨਾਂ ਆਪਣਾ ਖੇਤ ਸੰਭਾਲ ਲਿਆ, ਉੱਥੇ ਹੁਣ ਗੱਢਣੇ ਵਾਲਿਆਂ ਦਾ ਤੇ ਫਸਲ ਵੱਢਣੇ ਵਾਲਿਆਂ ਦਾ ਕਿਹੜਾ ਜ਼ੋਰ ਹੈ। ਸਿਰ ਪਟੇ ਸਫਾ ਕਰ ਹੋ ਰਿਹਾ, ਸਿਰ ਪਟੇ ਸਫਾ ਕਰ ਹੋ ਰਿਹਾ, ਜਿਹਾ ਬਾਲਕਾ ਮੁੰਨਿਆ ਬਾਵਿਆਂ ਦਾ। ਸਿਰ ਪਟੇ ਪਟੇ ਹੁੰਦੇ ਨੇ ਵਾਲ, ਲੰਮੇ ਵਾਲ ਸਿਰ ਦੇ ਜਿਹੜੇ
ਕਿ ਉਹ ਸਿਰ ਦੇ ਆਪਣੇ ਵਾਲ ਸਾਫ਼ ਕਰਕੇ ਟਿੰਡ ਕਰਾ ਕੇ ਇੰਜ ਹੋ ਗਿਆ ਜਿਵੇਂ ਬਾਵਿਆਂ ਦਾ, ਬਾਵੇ ਜਿਹੜੇ ਫਕੀਰ ਹੁੰਦੇ ਨੇ ਉਹਨਾਂ ਦੇ ਬਲਕੇ ਜਿਹੜੇ ਅੱਗੋਂ ਹੁੰਦੇ ਨੇ ਬਈ ਉਹ ਇੰਜ ਬਿਲਕੁਲ ਇੰਜ ਸਿਰ ਸ਼ਰਮੁੰਨਿਆ ਹੁੰਦਾ, ਟਿੰਡ ਕਰਾ ਕੇ ਤੇ ਹੱਥ ਉੱਤੇ ਹੱਥ ਰੱਖ ਕੇ ਸਿਰ ਝੁਕਾ ਕੇ ਚੁੱਪਚਾਪ ਖੜੇ ਹੁੰਦੇ ਨੇ। ਮਤਲਬ ਇਸ ਦਾ ਇਹ ਹੈ ਕਿ ਮਸਕੀਨ ਹੋ ਕੇ ਉਹ ਇੰਜ ਖੜਾ ਵਾ ਜਿਵੇਂ ਕੋਈ ਬਾਵੇ ਕਿਸੇ ਦਾ ਬਾਲਕ ਹੁੰਦਾ ਹੈ। ਵਾਰਿਸ ਸ਼ਾਹ ਜਿਉਂ ਚੋਰ ਨੂੰ ਮਿਲੇ ਵਾਹਰ, ਵਾਰਿਸ ਸ਼ਾਹ ਜਿਉਂ ਚੋਰ ਨੂੰ ਮਿਲੇ ਵਾਹਰ, ਉੱਭੇ ਸਾਹ ਲੈਂਦਾ ਮਾਰੇ ਹਾਵਿਆਂ ਦਾ। ਹਾਵਾ ਹੁੰਦਾ ਦੁੱਖ ਪਰੇਸ਼ਾਨੀ, ਉੱਭੇ ਸਾਹ ਲੈਣਾ ਹੁੰਦਾ ਕਿ ਜਿਸ ਵੇਲੇ ਔਖੇ ਤੇਜ਼ ਸਾਹ ਬੰਦਾ ਲੈਂਦਾ ਹੈ ਨਾ, ਕਿ ਪਰੇਸ਼ਾਨੀ ਤੋਂ ਜਿਸ ਵੇਲੇ ਉਹਦਾ ਸਾਹ ਥੜੁਕਦਾ ਹੈ, ਸਾਹ ਉਖੜਦਾ ਹੈ, ਇੰਜ ਜਿਵੇਂ ਚੋਰ ਨੂੰ ਮਿਲੇ ਵਾਹਰ। ਵਾਹਰ ਹੁੰਦੀ ਹੈ ਉਹ ਹੀ ਜਿਹੜੀ ਮੰਗਵੀਂ ਇਮਦਾਦ ਹੁੰਦੀ ਹੈ ਲੋਕਾਂ ਦੀ ਕਿਸੇ ਚੋਰ ਨੂੰ ਨੱਪਣ ਵਾਸਤੇ ਇਕੱਠ ਜਿਹੜਾ ਹੋਇਆ ਹੁੰਦਾ ਹੈ। ਬਈ ਜਿਵੇਂ ਕਿਸੇ ਚੋਰ ਨੂੰ ਮਗਰੋਂ ਵਾਰ ਅੱਪੜ ਜਾਵੇ ਤੇ ਉਹਦਾ ਸਾਹ ਨਿੱਕਾ ਹੋ ਜਾਂਦਾ, ਸਾਹ ਥੜੁਕਦਾ ਹੈ, ਉੱਭੇ ਸਾਹ ਹੋ ਲੈਂਦਾ ਹੈ ਹਾਵੇ ਦਾ ਮਾਰਿਆ ਪਰੇਸ਼ਾਨੀ ਦਾ ਕਿ ਮੈਂ ਹੁਣ ਪਕੜਿਆ ਜਾਣਾ। ਇਹ ਹਾਲਤ ਹੁਣ ਰਾਂਝੇ ਦੀ ਹੈ। ਜਿਸ ਵੇਲੇ ਉਹ ਉੱਥੋਂ ਬੋਲਿਆ ਤੇ ਮਲਕੀ ਹੁਣ ਉਸ ਨੂੰ ਮੁਖਾਤਬ ਹੋ ਕੇ ਆਖਦੀ ਏ, ਮਲਕੀ ਆਖਦੀ ਲੜਿਓ ਜੇ ਨਾਲ ਚੂਚਕ, ਮਲਕੀ ਆਖਦੀ ਲੜਿਓ ਜੇ ਨਾਲ ਚੂਚਕ, ਕੋਈ ਸੁਖਨ ਨਾ ਜੀਉ ਤੇ ਲਾਵਣਾ ਈ। ਉਹ ਆਦੀ ਜੇ ਚੂਚਕ ਨਾਲ ਤੇਰਾ ਕੋਈ ਝਗੜਾ ਹੋ ਗਿਆ ਨਾ ਤੇ ਇੰਜ ਕਰ, ਇਹ ਕੋਈ ਦਿਲ ਤੇ ਨਾ ਲੈ ਜਾਵੀਂ, ਕੋਈ ਵੀ ਗੱਲ ਦਿਲ ਤੇ ਨਾ ਲੈਵੀਂ। ਕਿਹਾ ਮਾਪਿਆਂ ਪੁੱਤਰਾਂ ਲੜਨ ਹੁੰਦਾ, ਕਿਹਾ ਮਾਪਿਆਂ ਪੁੱਤਰਾਂ ਲੜਨ ਹੁੰਦਾ, ਤੁਸਾਂ ਖਟਣਾ ਤੇ ਅਸੀਂ ਖਾਵਣਾ ਈ। ਇਹ ਹੁਣ ਉਹੀ ਫੰਦ ਫਰੇਬ ਜਿਹੜਾ ਹੈ ਮਤਲਬ ਪ੍ਰਸਤੀ ਵਾਲਾ ਕਿ ਉਹ ਹੀ ਬੰਦਾ ਜਿਸ ਨੂੰ ਆਪਣੀ ਉਹ ਇੱਜ਼ਤ ਦਾ ਦੁਸ਼ਮਣ ਸਮਝਦੀ ਹੈ, ਜਿਸ ਨੂੰ ਉਸ ਆਪ ਆਪਣੇ ਖਾਵੰਦ ਨੂੰ ਆਖਿਆ ਕਿ ਦੇਖੋ ਮੱਝੀ ਲੈ, ਇਸ ਨੂੰ ਖੱਡ, ਇਹ ਸਾਡੇ ਵਾਸਤੇ ਸ਼ਰਮਿੰਦਗੀ ਦਾ ਬੈਸ ਹੈ। ਤੇ ਹੁਣ ਉਸ ਨਾਲ ਇੰਜ ਲਾਡ ਪਈ ਕਰਦੀ ਏ ਜਿਵੇਂ ਵਾਕਈ ਉਹਦਾ ਜਵਾਈ ਏ, ਜਵਾਈਆਂ ਵਾਲੇ ਲਾਡ ਪਈ ਕਰਦੀ ਏ। ਉਹ ਆਦੀ ਹੈ ਕਿ ਜੇ ਚੂਚਕ ਨਾਲ ਤੇਰਾ ਕੋਈ ਝਗੜਾ ਹੋ ਗਿਆ ਤੇ ਕੋਈ ਗੱਲ ਦਿਲ ਤੇ ਨਾ ਲੈ ਜਾਈ। ਮਾਊ ਪਿਓ ਦਾ ਤੇ ਪੁੱਤਰਾਂ ਦਾ ਔਲਾਦ ਦਾ ਝਗੜਾ ਕਿਹੜਾ ਹੁੰਦਾ ਹੈ, ਤੁਸੀਂ ਕਮਾਉਣਾ ਤੇ ਅਸੀਂ ਖਾਣਾ ਹੈ। ਛੇੜ ਮਾਲ ਦੇ ਨਾਲ ਮੈਂ ਘੋਲ ਗੱਤੀ, ਛੇੜ ਮਾਲ ਦੇ ਨਾਲ ਮੈਂ ਘੋਲ ਗੱਤੀ, ਮਾਲ ਸਾਂਭ ਰਾਤੀ ਘਰ ਆਵਣਾ ਈ, ਤੋਏ ਚੋਈ ਕੇ ਦੁੱਧ ਜਮਾਵਣਾ ਈ, ਤੋਏ ਹੀਰ ਦਾ ਪਲੰਗ ਵਿਛਾਵਣਾ ਈ। ਬਾ ਮੇਰਾ ਪੁੱਤਰ ਸੋਟੀ ਨੱਪ ਤੇ ਜਾ ਮੱਝਾਂ ਮਗਰ ਹੋ, ਲੈ ਜਾ ਇਹਨਾਂ ਨੂੰ ਛੇੜ, ਇਹਨਾਂ ਨੂੰ ਲੈ ਜਾ ਤੇ ਨਿਮਾਸ਼ੀ ਤੂੰ ਇਹ ਮਾਲ ਸਾਂਭ ਕੇ ਘਰ ਲਿਆਉਣਾ ਹੈ। ਤੂੰ ਦੁੱਧ ਚੋ ਕੇ ਲਿਆਉਣਾ ਹੈ ਤੇ ਦੁੱਧ ਜੰਮਣਾ ਹੈ, ਦੁੱਧ ਜਮਾਉਣਾ ਹੈ, ਦੁੱਧ ਅੱਗੋਂ ਦੁੱਧ ਘੀ ਮੱਖਣ ਬਣਨਾ ਹੈ ਤੇ ਤੂੰ ਹੀ ਆ ਕੇ ਹੀਰ ਦਾ ਪਲੰਗ ਵੀ ਵਿਛਾਉਣਾ ਹੈ। ਕੁੜੀ ਕੱਲ ਦੀ ਤੇਰੇ ਤੋਂ ਰੁੱਸ ਬੈਠੀ, ਕੁੜੀ ਕੱਲ ਦੀ ਤੇਰੇ ਤੋਂ ਰੁੱਸ ਬੈਠੀ, ਤੋਏ ਉਸ ਨੂੰ ਆ ਮਨਾਵਣਾ ਹੀ। ਵੀ ਕੱਲ ਦਾ ਜਦੋਂ ਦਾ ਤੂੰ ਨਿਕਲਿਆ ਹੈ ਨਾ ਤੇ ਉਹ ਤੇਰੇ ਨਾਲ ਬੜੀ ਨਾਰਾਜ਼ ਹੈ, ਬੜੀ ਰਿੰਝ ਹੋ ਗਈ, ਉਹ ਰੁੱਸੀ ਬੈਠੀ ਹੈ। ਆਜ ਤੇ ਆ ਕੇ ਉਸ ਨੂੰ ਮਨਾ। ਮੰਗੂ ਮਾਲ ਸਿਆਲ ਤੇ ਹੀਰ ਤੇਰੀ, ਮੰਗੂ ਮਾਲ ਸਿਆਲ ਤੇ ਹੀਰ ਤੇਰੀ, ਨਾਲੇ ਘੂਰਨਾ ਏ ਨਾਲੇ ਖਾਵਣਾ ਏ। ਹੁਣ ਇਹ ਵੇਖੋ ਨਾ ਕਮਾਲ ਲਜ਼ਤ ਵਾਲੀ ਗੱਲ ਹੈ। ਪੀਰ ਵਾਰਿਸ ਸ਼ਾਹ ਦਾ ਇੱਕ ਜਿਹੜਾ ਅੰਦਾਜ਼ ਹੈ, ਮਜ਼ਾਜ, ਜਿਵੇਂ ਉਹਨਾਂ ਦੇ ਮਜ਼ਾਜਾਂ ਉਹ ਲਫ਼ਜ਼ਾਂ ਵਿੱਚ ਪਰੋਂਦੇ ਨੇ, ਇਹ ਬਹੁਤ ਵੱਡਾ ਕਮਾਲ ਹੈ ਕਿ ਉਸ ਨੂੰ ਕਿਤਨੇ ਲਾਡ ਨਾਲ ਹੁਣ ਆਖ ਰਹੀ ਹੈ ਕਿ ਨਾਲੇ ਘੂਰਨਾ ਹੈ ਤੇ ਨਾਲੇ ਖਾਣਾ ਹੈ। ਇੱਕ ਆਮ ਮਕੂਲਾ ਹੈ ਨਾ, ਬਖਾਂਦਾ ਵੀ ਹੈ ਤੇ ਅੱਗੋਂ ਘੂਰਦਾ ਵੀ ਹੈ। ਇਹ ਹੁਣ ਲਾਡ ਦੀ ਇੰਤਹਾ ਹੈ, ਭਾਵੇਂ ਉਹਦੇ ਵਿੱਚ ਉਹਦੀ ਮਤਲਬ ਪ੍ਰਸਤੀ ਹੈ, ਮਤਲਬ ਉੱਤੇ ਉਹ ਆਪਣੀ ਇੰਝ ਸਮਝੋ ਕਿ ਉਹ ਛੁਰੀ ਉੱਤੇ ਉਹ ਹੁਣ ਮਾਖਿਓਂ ਜਾਂ ਖੰਡ ਚੜ੍ਹਦੀ ਪਈ ਹੈ ਵੀ ਕੰਮ ਉਸ ਆਪਣਾ ਕਰਾਉਣਾ ਮਤਲਬ ਹੈ ਉਸਦਾ। ਗੁੱਥਾ ਟੋਲਣਾ ਕਿਸ ਵਲਾਵਣਾ ਹੈ, ਗੁੱਥਾ ਟੋਲਣਾ ਕਿਸ ਵਲਾਵਣਾ ਹੈ, ਸੁੰਜੀ ਡਾਗ ਨੂੰ ਕਿਸ ਰਲਾਵਣਾ ਹੈ। ਗੁੱਥਾ ਘੁਸ ਗਿਆ ਪਿੱਛੇ ਰਹਿ ਗਿਆ, ਟੋਲਣਾ ਢੂੰਢਣਾ, ਵਲਾਵਣਾ ਮੋੜ ਕੇ ਲਿਆਉਣਾ। ਉਹ ਆਦੀ ਇਹ ਜਿਹੜਾ ਸਾਡਾ ਛੇੜ ਹੈ ਇਹਦੇ ਵਿੱਚ ਕੋਈ ਡੰਗਰ ਜਿਹੜਾ ਘੁਸ ਗਿਆ, ਜਿਹੜਾ ਪਾਸੇ ਹੋ ਗਿਆ, ਉਹਨੂੰ ਕਿਸ ਢੂੰਢ ਕੇ ਲੈ ਆਉਣਾ ਹੈ, ਤੂੰ ਹੀ ਤੇ ਢੂੰਢ ਕੇ ਲੈ ਆਉਣਾ ਹੈ। ਸੁੰਜੀ ਡਾਗ ਨੂੰ ਕਿਸ ਰਲਾਵਣਾ ਹੈ, ਦੇ ਇਸ ਛੇੜ ਵਿੱਚੋਂ ਕੋਈ ਇਕੱਲੀ ਹੋ ਗਈ ਡਾਗ ਮੱਝ ਤੇ ਉਸ ਸੁੰਜੀ ਜਿਸ ਦਾ ਕੋਈ ਨਾ ਰਹਿ ਗਿਆ, ਜਿਹੜੀ ਸੰਗਾਂ ਚੋਂ ਵਿਛੜ ਗਈ, ਜਿਹੜੀ ਵਿਚਾਰੀ ਹੋ ਗਈ, ਜਿਸ ਨਿਮਾਣੀ ਹੋ ਗਈ, ਉਸ ਨੂੰ ਵਲਾ ਕੇ ਅਜੜ ਵਿੱਚ ਕਹਿ ਆ ਕੇ ਰਲਾਉਣਾ ਹੈ, ਤੂੰ ਹੀ ਤੇ ਰਲਾਉਣਾ ਹੈ। ਤੇ ਜਾ ਅਗਾਂ ਉੱਠ, ਜਾ ਕੇ ਮੱਝਾਂ ਛੇੜ। ਮੀਏ ਰਾਂਝੇ ਨੂੰ ਅਰਜ਼ ਸੁਣਾਈ ਕੇ ਜੀ, ਦਾਗ ਹਿਜਰ ਦਾ ਚਾਹ ਗਵਾਵਣਾ ਹੈ।
ਉਹ ਆਦੀ ਹੈ ਕਿ ਅਸੀਂ ਤਾਂ ਮੀਆਂ ਰਾਂਝੇ ਨਾਲ ਆਪਣੀ ਗੱਲ ਆਪਣੀ ਬਿਨਤੀ ਕਰਕੇ ਤੇ ਆਪਣੇ ਦਿਲ ਤੇ ਲੱਗੋ ਆ ਦਾਗ ਜਿਹੜਾ ਦੁੱਖ ਦਾ ਦਾਗ ਹੈ ਅਸਾਂ ਉਸ ਨੂੰ ਖਤਮ ਕਰਨਾ ਹੈ। ਤੇਰੇ ਨਾਮ ਤੋਂ ਹੀਰ ਕੁਰਬਾਨ ਕੀਤੀ, ਤੇਰੇ ਨਾਮ ਤੋਂ ਹੀਰ ਕੁਰਬਾਨ ਕੀਤੀ, ਮੰਗੂ ਸਾਂਭ ਕੇ ਚਾਰ ਲਿਆਵਣਾ ਏ। ਉਹ ਆਦੀ ਹੈ ਕਿ ਹੀਰ ਤੇਰੇ ਨਾਂ ਤੋਂ ਕੁਰਬਾਨ ਏ, ਉਹ ਤੇਰੀ ਏ। ਮੰਗੂ ਛੇੜ ਦੇ ਝੱਲ ਵਿੱਚ ਮੀਆਂ ਵਾਰਸ, ਮੰਗੂ ਛੇੜ ਦੇ ਝੱਲ ਵਿੱਚ ਮੀਆਂ ਵਾਰਸ, ਅਸਾਂ ਤਖਤ ਹਜ਼ਾਰੇ ਨੂੰ ਜਾਵਣਾ ਏ। ਕਿਉਂ ਆਦੀ ਏ ਮੀਆਂ ਵਾਰਸ ਤੋਂ ਮੁਰਾਦ ਰਾਂਝਾ ਹੈ ਕਿ ਉੱਠ ਸੋਟੀ ਨੱਪ ਤੇ ਇਹ ਮੰਗੂ ਛੇੜ, ਇਹ ਝੱਲ ਵਿੱਚ ਛੇੜ, ਅਸਾਂ ਓੜਕ ਤਖਤ ਹਜ਼ਾਰੇ ਨੂੰ ਹੀ ਜਾਣਾ ਹੈ। ਇੱਥੇ ਗੱਲ ਦਾ ਮਤਲਬ ਤੇ ਇਹ ਹੀ ਹੈ ਕਿ ਹੀਰ ਤੇਰੇ ਨਾਲ ਅਸਾਂ ਟੋਰਨੀ ਹੈ। ਤੂੰ ਹੀਰ ਨੂੰ ਲੈ ਕੇ ਤਖਤ ਹਜ਼ਾਰੇ ਜਾਣਾ ਹੈ। ਤੇ ਤਖਤ ਹਜ਼ਾਰਾ ਦੂਜਿਆਂ ਲਫ਼ਜ਼ਾਂ ਵਿੱਚ ਬਾਤਨੀ ਜਿਹੜੀ ਗੱਲ ਹੈ ਉਸ ਦੇ ਵਿੱਚ ਤਖਤ ਹਜ਼ਾਰਾ ਚੂੰਕਿ ਜੰਨਤ ਹੈ ਨਾ, ਤੇ ਇੱਥੇ ਹੁਣ ਉਸ ਨੂੰ ਆਖਰੀ ਹੈ ਕਿ ਤੂੰ ਅਗਰ ਮੱਝੀ ਚਾਰਨੀ ਹੈ, ਤੂੰ ਇਹਨਾਂ ਦਾ ਸਾਈਂ ਬਣਨਾ ਹੈ, ਤੂੰ ਇਹਨਾਂ ਦਾ ਵਾਰਸ ਬਣਨਾ ਹੈ, ਤੇ ਤਾਂ ਅਸਾਂ ਤਖਤ ਹਜ਼ਾਰੇ ਜਾਣਾ ਹੈ, ਤਾਂ ਅਸਾਂ ਜੰਨਤ ਵਿੱਚ ਦਾਖਲ ਹੋਣਾ ਹੈ। ਜਿਉਂਦੇ ਰਹੋ, ਵਸਦੇ ਰਹੋ, ਇਜਾਜ਼ਤ ਦਿਓ, ਰੱਬ ਰਾਖਾ।